ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੋ। ਦੱਸਣਗੇ ਕਿ ਪੰਜਾਬ ਦੇ ਵਿੱਚ ਕੀ ਕੁਛ ਖਬਰਾਂ ਦੇ ਪਿੱਛੇ ਲੁਕਿਆ ਹੋਇਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਜੀ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ। ਨੈੱਟ ਤੇ ਸੁਣ ਲਈ www.punjabiradiousa.com। ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣਨਾ ਚਾਹੁੰਦੇ ਆ ਜੀ ਫੋਨ ਤੇ, ਫੋਨ ਨੰਬਰ ਡਾਇਲ ਕਰਕੇ ਸੁਣ ਸਕਦੇ ਆ। ਅਮਰੀਕਾ ਲਈ 832 551 50 29 605 475 68 68, ਯੂਕੇ ਲਈ 3300101100, ਫਰਾਂਸ ਲਈ 331801425595, ਆਸਟ੍ਰੇਲੀਆ ਲਈ 0280805601, ਟੋਰਾਂਟੋ ਲਈ 6479579633, ਬ੍ਰਿਟਿਸ਼ ਕੋਲੰਬੀਆ ਲਈ 6046709696, 7786560450, ਕੈਲਗਰੀ ਲਈ 5873150587, ਇਟਲੀ ਲਈ 396899706994। ਇਹਨਾਂ ਨੰਬਰਾਂ 'ਤੇ ਡਾਇਲ ਕਰਕੇ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ ਬਲਤੇਜ ਪੰਨੂ ਜੀ, ਆਪਾਂ ਜਿਹੜੀ ਗੱਲਬਾਤ ਕਰਦੇ ਆ, ਜਿਹੜਾ ਕਿ ਕਾਫੀ ਰੌਲਾ ਪਿਆ ਹੋਇਆ ਆ, ਕਾਫੀ ਸਪੈਸ਼ਲੀ ਜਿਹੜਾ ਭਾਰਤ ਦਾ ਮੀਡੀਆ ਆ, ਇੱਥੇ ਤੇ ਬਹੁਤੀ ਗੱਲਬਾਤ ਨਹੀਂ ਸੁਣੀ ਕਿ ਬਰਾਕ ਓਬਾਮਾ ਇੰਡੀਆ ਦੇ ਵਿੱਚ ਗਏ ਹੋਏ ਆ, ਕਿ ਇੰਡੀਆ ਦੇ ਵਿੱਚ ਜਿਹੜਾ ਭਾਰਤ ਦਾ ਗਣਤੰਤਰ ਦਿਵਸ ਸੀਗਾ, ਤੇ ਉਹ ਜਿਹੜਾ ਗਣਤੰਤਰ ਦਿਵਸ ਸੀਗਾ ਉਹ ਕਿਸ ਤਰ੍ਹਾਂ ਰਿਹਾ, ਉਹਦਾ ਜਰਾ ਕੁ ਵਿਸਥਾਰ ਨਾਲ ਦੱਸੋ। ਤਾਂ ਜੀ ਜਿਹੜਾ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਜੀ ਇਹ ਪਹਿਲੀ ਵਾਰੀ ਸੀਗਾ ਕਿ ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਸ਼ਾਮਲ ਹੋਏ ਨੇ ਇਹਦੇ ਵਿੱਚ। ਜਿਹੜੀ ਸੁਰੱਖਿਆ ਸੀ ਉਹ ਬਹੁਤ ਜ਼ਿਆਦਾ ਇੱਥੇ ਦਿੱਲੀ ਦੇ ਵਿੱਚ ਜਿਹੜੀ ਬਣੀ ਹੋਈ ਹੈ ਜੀ। ਅੱਜ ਵੀ ਇਸ ਵੇਲੇ ਵੀ ਕਈ ਸੜਕਾਂ ਨੇ ਜੀ ਉਹ ਬੰਦ ਨੇ, ਜਿਨ੍ਹਾਂ ਦੇ ਉੱਤੋਂ ਤੁਸੀਂ ਕਹਿ ਲਓ ਕਿ ਇਸ ਵੇਲੇ ਟ੍ਰੈਫਿਕ ਦੀ ਵੱਡੀ ਸਮੱਸਿਆ ਜਿਹੜੀ ਹੈ ਜੀ ਉਹ ਦਿੱਲੀ ਦੇ ਵਿੱਚ ਹੈਗੀ ਹੈ ਜੀ, ਖੜੀ ਜਿਹੜੀ ਉਹ ਹੋਈ ਆ। ਉਹਦਾ ਰੀਜ਼ਨ ਇਹ ਹੈ ਜੀ ਕਿ ਸਿਕਿਉਰਿਟੀ ਪੁਆਇੰਟ ਆਫ ਵਿਊ ਦੇ ਨਾਲ ਇਹਨੂੰ ਜਿਹੜਾ ਜੀ ਦੇਖਿਆ ਜਾ ਰਿਹਾ ਕਿ ਕੋਈ ਕਿਸੇ ਕਿਸਮ ਦੀ ਕੋਈ ਮਾੜੀ ਘਟਨਾ ਜਿਹੜੀ ਜੀ ਕਿਸੇ ਜਗ੍ਹਾ ਦੇ ਉੱਤੇ ਨਾ ਵਾਪਰੇ। ਜਿੱਥੋਂ ਤੱਕ ਪਰੇਡ ਦਾ ਸੰਬੰਧ ਹੈ ਜੀ, ਪਰੇਡ ਤਾਂ ਹਰ ਵਾਰੀ ਜਿਹੜੀ ਹੁੰਦੀ ਆ, ਇਸ ਵਾਰੀ ਥੋੜੀ ਡਿਫਰੈਂਟ ਇਹ ਸੀਗੀ ਜੀ ਕਿ ਇਹਦੇ ਉੱਤੇ ਕੁਝ ਲੋੜੋਂ ਵੱਧ ਮਿਹਨਤ ਕੀਤੀ ਗਈ ਸੀ, ਕਿਉਂਕਿ ਇਹਦੇ ਵਿੱਚ ਵਿਸ਼ਵ ਦੇ ਥਾਣੇਦਾਰ ਨੇ ਆਉਣਾ ਸੀਗਾ ਜੀ। ਸੋ ਇਹਦੇ ਵਿੱਚੋਂ ਜਿਹੜਾ ਸੀਗਾ ਜੀ ਪੰਜਾਬ ਦੀ ਝਾਕੀ ਉਹ ਗਾਇਬ ਹੋ ਗਈ। ਇਸ ਵਾਰੀ ਪੰਜਾਬ ਦਾ ਜ਼ਿਕਰ ਇਹਦੇ ਵਿੱਚ ਨਹੀਂ ਹੋਇਆ, ਪੰਜਾਬ ਦੀ ਕਿਉਂਕਿ ਝਾਕੀ ਹੈ ਨਹੀਂ ਸੀਗੀ। ਪ੍ਰੈਜ਼ੀਡੈਂਟ ਓਬਾਮਾ ਜਿਸ ਮੁਲਕ ਤੋਂ ਆਏ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਰਹਿੰਦੇ ਨੇ, ਸਿੱਖਾਂ ਦੀ ਬਹੁਤ ਗਿਣਤੀ ਆ ਉੱਥੇ। ਉਹਨੂੰ ਜਿਹੜਾ ਗਾਇਬ ਕਰ ਦੇਣਾ ਜੀ ਇਸ ਪਰੇਡ ਦੇ ਵਿੱਚੋਂ, ਇਹਦੇ ਪਿੱਛੇ ਕੀ ਰੀਜ਼ਨ ਆ ਜੀ? ਸ਼ਾਇਦ ਇਹ ਬਹਿਸ ਜਿਹੜੀ ਆ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜੀ ਹੈ ਜੀ ਉਹ ਭਖਦੀ ਰਹੂਗੀ, ਔਰ ਉਮੀਦ ਹੈ ਜੀ ਕਿ ਜਿਹੜਾ ਜੀ ਇਹ ਗਲਤੀ ਕਿਤੇ ਨਾ ਕਿਤੇ ਹੋਈ ਆ ਇਹਨੂੰ, ਕਿ ਇੱਥੇ ਪੰਜਾਬ ਦੇ ਵਿੱਚੋਂ ਤਾਂ ਜਿਹੜੀ ਸਰਕਾਰ ਆ ਉਹਨੇ ਤਾਂ ਪੁੱਛਣਾ ਨੀਗਾ ਜੀ, ਕਿਉਂਕਿ ਉਹਨਾਂ ਨੂੰ ਤਾਂ ਮਿਲ ਗਿਆ ਜੀ ਪਦਮ ਵਿਭੂਸ਼ਣ, ਤੋਂ ਉਹਦੇ ਵਿੱਚ ਉਹ ਖੁਸ਼ ਨੇ। ਤਾਂ ਇੱਥੇ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਜਿਹੜਾ ਜੀ ਉਹ ਵਿਸ਼ਵ ਪੱਧਰ ਦੇ ਉੱਤੇ ਇਹਦਾ ਚਰਚਾ ਬਹੁਤ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਕਿ ਪਹਿਲਾਂ ਕਮ ਸੇ ਕਮ ਕਿਸੇ ਰੂਪ ਦੇ ਵਿੱਚ ਹੀ ਸਹੀ ਪੰਜਾਬ ਜਿਹੜਾ ਵਿਖਾ ਤਾਂ ਦਿੱਤਾ ਜਾਂਦਾ ਸੀਗਾ, ਇਸ ਵਾਰੀ ਮੁਕੰਮਲ ਰੂਪ ਦੇ ਵਿੱਚ ਗਾਇਬ ਹੀ ਕਰ ਦਿੱਤਾ ਗਿਆ ਜੀ। ਜੀ ਉਹਦਾ ਕਾਰਨ ਇਹ ਵੀ ਆ ਕਿ ਪੰਜਾਬ ਇਸ ਵੇਲੇ ਮਸ਼ਹੂਰ ਹੈਗਾ ਨਸ਼ਿਆਂ ਦੇ ਲਈ। ਬੇਸ਼ੱਕ ਲੱਗਦਾ ਆ ਕਿ ਬਰਾਕ ਓਬਾਮਾ ਨੇ ਨਮਸਤੇ ਸਿੱਖੀ ਆ, ਪਰ ਇਹਨਾਂ ਦੀਆਂ ਏਜੰਸੀਆਂ ਆ ਸਾਰਾ ਕੁਝ ਇਹ ਦੱਸ ਦਿੰਦੀਆਂ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪੰਜਾਬ ਵਾਲਿਆਂ ਨੂੰ, ਸਾਡੇ ਮੰਤਰੀਆਂ ਸੰਤਰੀਆਂ ਨੂੰ ਤਾਂ ਬਹੁਤ ਕੁਝ ਮਿਲ ਜਾਂਦਾ ਆ, ਪਰ ਇਹਨਾਂ ਦਾ ਵੀ ਥੋੜ੍ਹਾ ਜਿਹਾ ਫਰਜ਼ ਬਣਦਾ ਸੀਗਾ ਕਿ ਪੰਜਾਬ ਦੀ ਝਾਕੀ ਲਈ, ਕਿਉਂਕਿ ਇਹਨਾਂ ਨੂੰ ਇਹਨਾਂ ਚੀਜ਼ਾਂ ਦੇ ਬਹੁਤੇ ਖਿਆਲ ਨਹੀਂ ਰਹਿੰਦੇ। ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਹੀ ਖਾਹ ਮਖਾਹ ਦੇ ਵਿੱਚ ਇਹ ਫੋਟੋ ਛਾਪੀਆਂ ਆ ਬਰਾਕ ਓਬਾਮਾ ਨਮਸਤੇ ਕਹਿੰਦੇ ਹੋਏ? ਇੱਥੇ ਤਾਂ ਕਦੀ ਕੋਈ ਫੋਟੋ ਨਹੀਂ ਲਾਉਂਦਾ ਜਦੋਂ ਕੋਈ ਆ ਕੇ ਹੈਲੋ ਹਾਏ ਕਹਿੰਦਾ। ਦੇਖੋ, ਮੀਡੀਆ ਹੈ, ਤੁਹਾਨੂੰ ਪਤਾ ਹੈ ਜਿਹੜਾ ਇਲੈਕਟ੍ਰੋਨਿਕ ਮੀਡੀਆ ਉਹਦਾ ਪਸਾਰ ਬਹੁਤ ਹੋਇਆ ਇੱਥੇ ਭਾਰਤ ਦੇ ਵਿੱਚ। ਮੈਂ ਤਾਂ ਕਹੂੰਗਾ ਖਲਾਰਾ ਬਹੁਤ ਪਿਆ। ਤੇ ਜਦੋਂ ਪਸਾਰ ਹੋਇਆ ਜੀ, ਫਿਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਵਰਤਣਾ ਸ਼ੁਰੂ ਕੀਤਾ। ਤੁਸੀਂ 10 ਮਿੰਟ ਜਾਂ 15 ਮਿੰਟ ਕਿਸੇ ਚੈਨਲ ਨੂੰ ਜਿਹੜਾ ਦੇਖ ਲਓ ਤੇ ਤੁਸੀਂ ਮੇਰਾ ਖਿਆਲ ਸਵੈਲ ਕਰ ਸਕਦੇ ਹੋ ਕਿ ਇਹ ਕਿਹਦੀ ਗੱਲ ਕਰ ਰਿਹਾ, ਕਿੱਥੋਂ ਇਹ ਇਸ ਵੇਲੇ ਜਿਹੜਾ ਜੀ ਉਹ ਬੋਲ ਰਿਹਾ। ਪਰ ਲੋਕਾਂ ਨੂੰ ਜਿਹੜਾ ਮੂਰਖ ਬਣਾਉਣ ਦਾ ਜੀ ਉਹ ਸਿਲਸਿਲਾ ਬੀਤੇ ਲੰਬੇ ਸਮੇਂ ਤੋਂ ਜਿਹੜਾ ਚੱਲਦਾ ਰਿਹਾ ਜੀ, ਅੱਜ ਵੀ ਉਹ ਜਿਹੜਾ ਜਾਰੀ ਹੈ ਨਿਰਸੰਦੇਹ। ਇਹ ਇੱਕ ਵਿਸ਼ਵ ਦੀ ਜਿਹੜੀ ਇਕੋਨਮੀ ਹੈ ਜੀ ਵੱਡੀ, ਉੱਥੇ ਬਰਾਕ ਓਬਾਮਾ ਹੋਰਾਂ ਦਾ ਆਉਣਾ, ਜਿਹੜੇ ਸਮਝੌਤੇ ਸਾਈਨ ਹੋਏ ਨੇ ਭਾਰਤ ਦੇ ਵਾਸਤੇ, ਭਾਰਤ ਦੀ ਸਰਕਾਰ ਦੇ ਵਾਸਤੇ, ਇਹਨਾਂ ਦੇ ਬਹੁਤ ਵੱਡੇ ਵੱਡੇ ਮਾਇਨੇ ਨੇ ਜੀ।
ਕੋਈ ਡਾਊਟ ਨਹੀਂ ਹੈ। ਔਰ ਅਮਰੀਕਾ ਦੇ ਵਿੱਚੋਂ ਜਿਹੜੀ ਇਨਵੈਸਟਮੈਂਟ ਹੈ ਉਹਦੇ ਵਾਸਤੇ ਵੀ ਇਹ ਕਿਹਾ ਗਿਆ $4 ਅਰਬ ਜਿਹੜਾ ਜੀ ਇੱਥੇ ਇਨਵੈਸਟ ਹੋਣਾ। ਵੱਡੀ ਇਨਵੈਸਟਮੈਂਟ ਹੀ ਹੈ ਜੀ, ਵੱਡੇ ਸਟੋਰ ਜਿਹੜੇ ਨੇ ਉਹ ਇੱਥੇ ਆਉਣੇ ਨੇ। ਪਰ ਭਾਰਤ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਬਣਦੀਆਂ ਜਿਹੜੀਆਂ ਸਰਕਾਰਾਂ ਨੇ ਜੀ, ਉਹ ਕਦੀ ਇਸ ਪਾਸੇ ਵੱਲ ਬਹੁਤ ਘੱਟ ਸੋਚਦੀਆਂ ਨੇ ਕਿ ਮਗਰਮੱਛ ਰੂਪੀ ਇਹ ਵੱਡੇ ਸਟੋਰ ਜਿਹੜੇ ਆਏ ਨੇ, ਉਹਨਾਂ ਨੇ ਛੋਟੇ ਜਿਹੜੇ ਦੁਕਾਨਦਾਰ ਜਿਹੜੀਆਂ ਗਲੀਆਂ ਮੁਹੱਲਿਆਂ ਦੇ ਵਿੱਚ ਖੁੱਲੇ ਨੇ ਉਹਨਾਂ ਨੂੰ ਨਿਗਲਿਆ। ਔਰ ਇਹਦੇ ਨਾਲ ਜਿਹੜੀ ਗਰੀਬ ਤੇ ਅਮੀਰ ਦਾ ਪਾੜਾ ਜਿਹੜਾ ਜੀ ਉਹ ਵਿਸ਼ਵ ਦੇ ਵਿੱਚ ਬਹੁਤ ਵਧਿਆ। ਭਾਰਤ ਉਹਨਾਂ ਦੇ ਵਿੱਚੋਂ ਮੂਹਰਲੀ ਕਤਾਰ ਦੇ ਵਿੱਚ ਹੈ, ਜਿੱਥੇ ਗਰੀਬ ਤੇ ਅਮੀਰ ਦਾ ਪਾੜਾ ਜਿਹੜਾ ਜੀ ਇੰਨਾ ਵੱਧ ਗਿਆ ਕਿ ਇੱਕ ਪਾਸੇ ਅੰਬਾਨੀ ਜਿਹੜਾ ਜੀ ਉਹਦਾ ਮਿਲੀਅਨਸ ਆਫ ਡਾਲਰ ਜਿਹੜਾ ਜੀ ਉਹ ਲੱਗ ਕੇ ਘਰ ਬਣਦਾ, ਉਹ ਵੀ 85 ਮੰਜ਼ਲਾ, ਤੇ ਦੂਜੇ ਪਾਸੇ ਇੱਕ ਜਿਹੜਾ ਜੀ ਉਹ ਜਿਹੜੇ ਫਲਾਈਓਵਰ ਆ ਉਹਦੇ ਥੱਲੇ ਸੌਂਦਾ। ਸੋ ਦੋ ਇਹ ਵਰਤਾਰੇ ਨੇ ਜੀ। ਇਹਦਾ ਪ੍ਰਮੁੱਖ ਜਿਹੜਾ ਰੀਜ਼ਨ ਹੈ ਉਹ ਨਿਰਸੰਦੇਹ ਜਦੋਂ ਦਾ WTO ਆਇਆ ਜੀ ਉਹਦੇ ਨਾਲ ਹੀ ਇਹ ਜ਼ਿਆਦਾ ਵਾਪਰੇ ਨੇ। ਹਾਂ, ਇਹਦਾ ਦੂਜਾ ਪੱਖ ਇਹ ਵੀ ਆ ਕਿ ਬੂਹੇ ਨਹੀਂ ਢੋਏ ਜਾ ਸਕਦੇ। ਜੇ ਬੂਹੇ ਢੋਗੇ ਤੇ ਫਿਰ ਪਾਕਿਸਤਾਨ ਵਾਲੇ ਹਾਲਾਤ ਜਿਹੜੇ ਨੇ ਉਹ ਬਣ ਜਾਣੇ ਨੇ। ਬੂਹੇ ਖੁੱਲੇ ਰੱਖਣੇ ਚਾਹੀਦੇ ਨੇ, ਪਰ ਉਹਦੇ ਨਾਲ ਨਾਲ ਦਿਮਾਗ ਖੁੱਲਾ ਰੱਖਣਾ ਉਹ ਵੀ ਬੜਾ ਜ਼ਰੂਰੀ ਹੈ। ਜੀ ਬਿਲਕੁਲ, ਛੋਟੇ ਬਿਜ਼ਨਸ ਨੂੰ ਤੇ ਜ਼ਰੂਰ ਮਾਰਨਗੇ। ਤਾਂ ਅੱਗੇ ਗੱਲ ਕਰੀਏ ਜੀ ਗਣਤੰਤਰ ਦਿਵਸ ਦੇ ਨਾਲ ਹੀ ਜੁੜਦੀ ਕਿ ਜਿਵੇਂ ਕਿਰਨ ਬੇਦੀ ਆ ਉਸ ਨੂੰ ਕਾਫੀ ਉੱਥੇ ਉਹਨਾਂ ਨੇ ਆਭਾਰਿਆ ਆ, ਉਹਨੂੰ ਲੈ ਕੇ ਉਹ ਜਿਹੜਾ ਇਹ ਵਿਵਾਦਤ ਗੱਲ ਬਣ ਗਈ ਆ ਕਿ ਸਾਰੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਇਸ ਤੇ ਵਿਵਾਦ ਛਿੜ ਗਿਆ ਆ। ਬਿਲਕੁਲ ਜੀ, ਕਿਰਨ ਬੇਦੀ ਹੋਰਾਂ ਨੂੰ ਫਰੰਟ ਰੋ ਦੇ ਵਿੱਚ ਬਿਠਾਇਆ ਗਿਆ ਔਰ ਕੈਮਰੇ ਵਾਲੇ ਨੂੰ ਸਮਝਾਇਆ ਗਿਆ ਔਰ ਫਿਰ ਕੈਮਰਾ ਜਿਹੜਾ ਸੀ ਉਹ ਬਾਰ-ਬਾਰ ਘੁਮਾਇਆ ਗਿਆ। ਜਿਹੜਾ ਬਾਰ-ਬਾਰ ਕਿਰਨ ਬੇਦੀ ਨੂੰ ਦਿਖਾਉਣ ਦੀ ਏਡੀ ਕਿਹੜੀ ਜ਼ਰੂਰਤ ਸੀਗੀ ਜੀ? ਉਹ ਤੋਂ ਵੱਡੇ ਨੇਤਾ ਵੀ ਉੱਥੇ ਬੈਠੇ ਹੋਏ ਸੀਗੇ। ਇੱਕ ਜਿਹੜੀ ਚੀਜ਼ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਚੱਲ ਰਹੀ ਹੈ ਕਿ ਇੱਕ ਛਤਰੀ ਫੜੀ ਬੰਦਾ ਖੜਾ ਜੀ ਪਿੱਛੇ ਕਿਰਨ ਬੇਦੀ ਦੇ, ਤੇ ਬਰਾਕ ਓਬਾਮਾ ਖੜੇ ਨੇ ਆਪਣੀ ਛਤਰੀ ਆਪ ਲੈ ਕੇ। ਉਹ ਅਜੇ ਇੱਕ CM ਦੀ ਕੈਂਡੀਡੇਟ ਹੈ, ਦੂਜੇ ਪਾਸੇ ਵਿਸ਼ਵ ਦੀ ਇੱਕ ਜਿਹੜੀ ਸੁਪਰ ਪਾਵਰ ਹੈ ਉਹਦਾ ਮੁਖੀ ਹੈ ਜੀ। ਇਹੀ ਫਰਕ ਹੈ ਜੀ ਸੋਚਣੀ ਦੇ ਵਿੱਚ, ਅਕਲ ਦੇ ਵਿੱਚ। ਜਿਹੜਾ ਜੀ ਉਹ ਲੋਕ ਜਿਹੜੇ ਨੇ ਗਰਾਊਂਡ ਲੈਵਲ ਦੇ ਉੱਤੇ ਵਿਚਰਦੇ ਨੇ, ਇਹ ਲੋਕ ਜਿਹੜੇ ਜੀ ਧਰਤੀ ਮਿੰਟੋ ਮਿੰਟੀ ਛੱਡ ਦਿੰਦੇ ਨੇ। ਅਰੇ ਤਾਂ ਸਿਰਫ CM ਦੇ ਕੈਂਡੀਡੇਟ ਦੀ ਅਹੁਦੇਦਾਰ ਜਿਹੜੀ ਹੈ ਜੀ ਬਣਾਈ ਗਈ ਆ, ਦਿਮਾਗ ਉਹਦਾ 7ਵੇਂ ਅਸਮਾਨ ਦੇ ਉੱਤੇ ਚੜ ਗਿਆ। ਜਦੋਂ ਉਹਨੂੰ ਜਿਹੜਾ ਜੀ ਉਭਾਰਿਆ ਗਿਆ ਉਹਦੇ ਇੱਥੇ, ਕਿਉਂਕਿ ਇੱਕ ਪ੍ਰੋਟੋਕਾਲ ਰਿਹਾ ਹੁਣ ਤੱਕ, ਦਿੱਲੀ ਦਾ ਜਿਹੜਾ ਸਾਬਕਾ ਮੁੱਖ ਮੰਤਰੀ ਹੁੰਦਾ ਉਹਨੂੰ ਸੱਦਿਆ ਜਾਂਦਾ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ। ਇਹ ਜਿਹੜਾ ਅਰਵਿੰਦ ਕੇਜਰੀਵਾਲ ਆ ਜੀ ਉਹਨੂੰ ਨਹੀਂ ਸੱਦਿਆ ਗਿਆ। ਜਦੋਂ ਕਿਰਨ ਬੇਦੀ ਨੂੰ ਪੁੱਛਿਆ ਗਿਆ ਕਿ ਉਹਨੂੰ ਕਿਉਂ ਨਹੀਂ ਸੱਦਿਆ ਗਿਆ, ਕਿਰਨ ਬੇਦੀ ਦਾ ਜਵਾਬ ਜਿਹੜਾ ਸੀਗਾ ਉਹ ਉਹਦੇ ਦਿਮਾਗ ਦੀ ਜਿਹੜੀ ਹੈ ਜੀ ਅਕਲ ਹੈ ਨਾ ਜੀ ਉਹਦਾ ਜਨਾਜ਼ਾ ਕੱਢ ਰਿਹਾ ਸੀ। ਉਹ ਕਹਿੰਦੀ ਜੇ ਅਰਵਿੰਦ ਕੇਜਰੀਵਾਲ ਨੇ ਇਸ ਪਰੇਡ ਦੇ ਵਿੱਚ ਆਉਣਾ ਤੇ ਪਹਿਲਾਂ BJP ਦੀ ਮੈਂਬਰਸ਼ਿਪ ਲਵੇ। ਜਦੋਂ ਉਹਨੂੰ ਇਹ ਪੁੱਛਿਆ ਗਿਆ ਜੀ ਕਿ ਕੀ BJP ਦੀ ਜਿਹੜੀ ਆ ਉਹ ਮੈਂਬਰਸ਼ਿਪ ਲੈ ਕੇ ਹੀ ਗਣਤੰਤਰ ਦਿਵਸ ਦੇ ਵਿੱਚ ਆਇਆ ਜਾ ਸਕਦਾ ਹੈ, ਤਾਂ ਉਹਦਾ ਇਹ ਕਹਿਣਾ ਸੀਗਾ ਕਿ ਜਿਹੜੀਆਂ ਸੱਤਾਧਾਰੀ ਪਾਰਟੀਆਂ ਹੁੰਦੀਆਂ ਨੇ ਕੁਝ ਤਾਂ ਉਹਨਾਂ ਨੂੰ ਜਿਹੜੀਆਂ ਬੈਨੀਫਿਟ ਜਿਹੜੇ ਉਹ ਮਿਲਦੇ ਨੇ। ਸੋ ਲੋਕੀ ਤਾਂ ਇਹ ਵੀ ਕਹਿ ਰਹੇ ਨੇ ਕਿ ਕੀ ਕਿਰਨ ਬੇਦੀ ਨੇ ਜਿਹੜੀ BJP ਦੀ ਮੈਂਬਰਸ਼ਿਪ ਹੈ ਇਹ ਪਹਿਲੀ ਕਤਾਰ ਦੇ ਵਿੱਚ ਬੈਠਣ ਦੇ ਵਾਸਤੇ ਸਿਰਫ ਲਈ ਹੈ, ਜਾਂ ਅਗਲਾ ਸਵਾਲ ਇਹ ਵੀ ਬਣਦਾ ਕਿ ਉਹਦੇ ਵਿੱਚ ਤਾਂ ਬਰਾਕ ਓਬਾਮਾ ਵੀ ਆਏ, ਕੀ ਉਹ BJP ਦੀ ਮੈਂਬਰਸ਼ਿਪ ਲੈ ਕੇ ਆਏ? ਸੋ ਕਿਰਨ ਬੇਦੀ ਦਾ ਇਹ ਜਿਹੜਾ ਬਿਆਨ ਹੈ ਜੀ ਇਸ ਵੇਲੇ ਵਾਹਵਾ ਚਰਚਾ ਦਾ ਵਿਸ਼ਾ ਇੱਥੇ ਬਣਿਆ ਹੋਇਆ। ਵੱਖ-ਵੱਖ ਚੈਨਲਸ ਦੇ ਉੱਤੇ ਵੀ, ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਵੀ ਪਤਾ ਇਹ ਲੱਗਿਆ ਜੀ ਕਿ ਆਮ ਆਦਮੀ ਪਾਰਟੀ ਨੇ ਇਹਦੀ ਜਿਹੜੀ ਸ਼ਿਕਾਇਤ ਹੈ ਉਹ ਚੋਣ ਕਮਿਸ਼ਨ ਨੂੰ ਕਰ ਦਿੱਤੀ ਹੈ। ਕਾਂਗਰਸ ਵੀ ਜਿਹੜੀ ਹੈ ਜੀ ਉਹ ਇਹਨੂੰ ਆੜੇ ਹੱਥੀ ਲੈ ਰਹੀ ਹੈ। ਕਾਂਗਰਸ ਨੇ ਕਿਹਾ ਕਿ ਉਹ ਵੀ ਇਹਦੀ ਜਿਹੜੀ ਸ਼ਿਕਾਇਤ ਹੈ ਕਿਰਨ ਬੇਦੀ ਦੀ ਚੋਣ ਕਮਿਸ਼ਨ ਨੂੰ ਕਰਨਗੇ। ਸੋ ਜਦੋਂ ਕਿਰਨ ਬੇਦੀ ਵਰਗੇ ਦੋਸਤ ਜਿਹੜੇ ਲੈ ਆਉਂਦੇ ਨੇ ਭਾਰਤੀ ਜਨਤਾ ਪਾਰਟੀ ਨੇ, ਤੇ ਹੁਣ ਉਹਨੂੰ ਦੁਸ਼ਮਣਾਂ ਦੀ ਕਮ ਸੇ ਕਮ ਲੋੜ ਨਹੀਂ ਰਹੀ ਜੀ। ਜੀ ਬਿਲਕੁਲ। ਤੁਸੀਂ ਜਿਸ ਤਰ੍ਹਾਂ ਬਰਾਕ ਓਬਾਮਾ ਦੀ ਗੱਲ ਕੀਤੀ ਆ, ਉਹ ਇੱਕ ਦਿਨ ਰਹਿੰਦਾ ਕੋਈ ਪਤਾ ਨਹੀਂ ਜੀ ਉਹ ਵੀ BJP ਜੁਆਇਨ ਕਰ ਲੈਣ, ਕੋਈ ਪਤਾ ਨਹੀਂ ਹੈਗਾ, ਜਾਂ ਇਸ ਤਰ੍ਹਾਂ ਦੀ ਕੋਈ ਨਾ ਕੋਈ ਜਿਹੜੀ ਆ ਉਹ ਖਬਰ ਆ ਜਾਵੇ। ਤੇ ਅੱਗੇ ਆਪਾਂ ਹਿਸਾਰ ਕੋਲ ਇੱਕ ਜਿਹੜਾ ਹਾਦਸਾ ਹੋਇਆ ਉਸ ਦੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਆ, ਉਹ ਫਾਟਕ ਦੇ ਉੱਤੇ ਹੋਇਆ। ਇਹ ਦੇਖੋ, ਇੱਕ ਪਾਸੇ ਤਾਂ ਜਿਹੜੀ ਝਾਕੀ ਸੀਗੀ ਉਹ ਦਿਖਾਈ ਗਈ ਮੰਗਲ ਗ੍ਰਹਿ ਦੀ, ਭਾਰਤ ਜਿਹੜਾ ਜੀ ਮੰਗਲ ਗ੍ਰਹਿ ਦੇ ਉੱਤੇ ਪਹੁੰਚ ਗਿਆ। ਪਰ ਦੂਜਾ ਪੱਖ ਇਹ ਹੈ ਕਿ ਅਸੀਂ ਅਜੇ ਮਨੁੱਖੀ ਰਹਿਤ ਜਿਹੜੇ ਫਾਟਕ ਹੈ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕੇ। ਹਰ ਤਕਰੀਬਨ ਸਾਲ ਕਿੰਨੇ ਹਾਦਸੇ ਜਿਹੜੇ ਨੇ ਉਹ ਮਨੁੱਖੀ ਰਹਿਤ ਫਾਟਕਾਂ ਦੇ ਉੱਤੇ ਵਾਪਰਦੇ ਨੇ। ਨਿਰਸੰਦੇਹ ਜਿਹੜੇ ਗੱਡੀਆਂ ਚਲਾਉਣ ਵਾਲੇ ਨੇ ਉਹ ਵੀ ਅਕਲੋਂ ਖਾਲੀ ਬਹੁਤੇ ਇੱਥੇ ਨੇ ਜੀ, ਉਹ ਨਹੀਂ ਵੇਖਦੇ ਕਿ ਆਪਣੇ ਵਹੀਕਲ ਨੂੰ ਸਟਾਪ ਕਰਕੇ ਮਨੁੱਖੀ ਰਹਿਤ ਫਾਟਕ ਦੇ ਦੋਵੇਂ ਪਾਸੇ ਕਿੰਨੇ ਸੈਕਿੰਡ ਲੱਗਦੇ ਨੇ, ਹਾਰਡਲੀ 30 ਸੈਕਿੰਡ ਇਹ ਵੇਖਣ ਦੇ ਵਾਸਤੇ, ਕਿਉਂਕਿ ਟ੍ਰੇਨ ਜਿਹੜੀ ਆ ਉਹ ਨੇੜਿਓਂ ਤਾਂ ਨਹੀਂ ਆ ਰਹੀ। ਬੰਦਿਆਂ ਦੇ ਨਾਲ ਭਰੀ ਹੋਈ ਇੱਕ ਜਿਹੜੀ ਛੋਟੀ ਗੱਡੀ ਆ ਉਹਦੇ ਵਿੱਚ, ਹਾਲਾਂਕਿ ਇਹ ਸਮਾਨ ਢੋਣ ਲਈ ਹੁੰਦੀ ਆ, ਉਹਦੇ ਵਿੱਚ ਬੰਦੇ ਢੋ ਕੇ ਕਿਸੇ ਧਾਰਮਿਕ ਸਥਾਨ ਤੋਂ ਇਹ ਆ ਰਹੇ ਸਨ। ਹਿਸਾਰ ਦੇ ਨਜ਼ਦੀਕ ਇਹ ਹਾਦਸਾ ਜਿਹੜਾ ਜੀ ਵਾਪਰਿਆ।
ਜਿਹੜੀ ਟ੍ਰੇਨ ਹੈ ਪੰਜਾਬ ਤੋਂ ਜਾਂਦੀ ਦਿੱਲੀ ਨੂੰ, ਉਹਦੀ ਇਹ ਲਪੇਟ ਦੇ ਵਿੱਚ ਆ ਗਏ। ਜਿਹੜੇ ਸੀ 4 ਬੱਚੇ, 5 ਔਰਤਾਂ ਸਣੇ 12 ਲੋਕ ਜਿਹੜੇ ਨੇ ਇਸ ਹਾਦਸੇ ਦੇ ਵਿੱਚ ਮਾਰੇ ਗਏ ਜੀ। 5 ਹੋਰ ਜਿਹੜੇ ਨੇ ਉਹ ਜ਼ਖਮੀ ਹੋਏ ਨੇ, ਉਹਨਾਂ ਨੂੰ ਹਸਪੀਟਲ ਦੇ ਵਿੱਚ ਜਿਹੜਾ ਦੀ ਉਹ ਦਾਖਲ ਕਰਵਾਇਆ ਗਿਆ। ਇਹ ਵਰਤਾਰਾ ਪਹਿਲਾਂ ਨਹੀਂ ਹੈ, ਇਹ ਵਰਤਾਰੇ ਅਕਸਰ ਜਿਹੜੇ ਉਹ ਵਾਪਰਦੇ ਨੇ। ਸੋ ਗੱਲ ਇਹ ਹੈ ਜੀ, ਮੰਗਲ ਗ੍ਰਹਿ ਤੇ ਜ਼ਰੂਰ ਜਾਣਾ ਚਾਹੀਦਾ, ਬੜੀ ਜ਼ਰੂਰਤ ਹੈ, ਪਰ ਮਨੁੱਖੀ ਰਹਿਤ ਪਾਠਕ ਜਿਹੜੇ ਨੇ ਜੇ ਉਹ ਸਮਾਪਤ ਹੋ ਜਾਣ ਤਾਂ ਕਿੰਨੀਆਂ ਜਾਨਾਂ ਜਿਹੜੀਆਂ ਨੇ ਉਹ ਹਰ ਸਾਲ ਬਚਾਈਆਂ ਜਾ ਸਕਦੀਆਂ ਨੇ ਜੀ। ਤੇ ਜੀ ਅੱਗੇ ਜਿਵੇਂ ਆਪਾਂ ਗਣਤੰਤਰ ਦਿਵਸ ਦੀ ਗੱਲ ਕੀਤੀ ਹੈ, ਤੇ ਪੰਜਾਬ ਦੇ ਵਿੱਚ ਵੀ ਕਹਿੰਦੇ ਕਿ ਤੋਤਾ ਸਿੰਘ ਤੇ ਮਜੀਠੀਏ ਨੇ ਝੰਡੇ ਲਹਿਰਾਏ ਆ, ਤੇ ਬਿਆਨਾਂ ਦੇ ਵਿੱਚ ਕੀ ਕੁਝ ਕਿਹਾ ਉਹਨਾਂ ਨੇ? ਬਿਆਨਾਂ 'ਚ ਝੰਡੇ ਲਹਿਰਾਏ ਆ ਜੀ। ਅਸਲ 'ਚ ਹਾਂ, ਝੰਡੇ ਤਾਂ ਸਾਰੇ ਹੀ ਲੀਡਰਾਂ ਨੇ ਲਹਿਰਾਏ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਲਹਿਰਾਇਆ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਜਿਹੜਾ ਤਿਰੰਗਾ ਝੰਡਾ ਸੀਗਾ ਤੇ ਲਹਿਰਾਇਆ। ਜਿਹੜੇ ਤੋਤਾ ਸਿੰਘ ਹੋਰੀ ਨੇ ਜੀ, ਉਹਨਾਂ ਨੇ ਫਿਰੋਜ਼ਪੁਰ ਦੇ ਵਿੱਚ ਝੰਡਾ ਲਹਿਰਾਇਆ, ਔਰ ਉਹਨਾਂ ਨੇ ਜਿਹੜੀ ਗੱਲ ਉੱਥੇ ਕੀਤੀ ਸੋ ਉਹਦਾ ਜ਼ਿਕਰ ਕਰਨਾ ਜਿਹੜਾ ਜ਼ਿਆਦਾ ਜ਼ਰੂਰੀ ਆ। ਉਹ ਕਹਿੰਦੇ ਜੀ ਕਿ ਇਨਵੈਸਟਮੈਂਟ ਦੇ ਵਾਸਤੇ ਪੰਜਾਬ ਜਿਹੜਾ ਜੀ ਉਹ ਪਹਿਲੀ ਪਸੰਦ ਬਣ ਗਿਆ ਲੋਕਾਂ ਦੀ ਜੀ। ਸ਼ਾਇਦ ਉਹਨਾਂ ਨੂੰ ਦਿਸਿਆ ਨਹੀਂ ਕਿ ਗੋਬਿੰਦਗੜ੍ਹ ਦੀ ਸਾਰੀ ਇੰਡਸਟਰੀ ਪੁੱਟੀ ਗਈ, ਲੁਧਿਆਣੇ ਵਾਲੀ ਇੰਡਸਟਰੀ ਜਿਹੜੀ ਮੂਵ ਹੋ ਗਈ, ਸਾਈਕਲ ਵਾਲੇ ਜਿਹੜੇ ਮੂਵ ਹੋ ਰਹੇ ਨੇ, ਜਲੰਧਰ ਦੇ ਵਿੱਚ ਜਿਹੜੀ ਖੇਡਾਂ ਦੇ ਨਾਲ ਰਿਲੇਟਡ ਇੰਡਸਟਰੀ ਆ ਉਹ ਗੁਜਰਾਤ ਜਾ ਰਹੀ ਹੈ ਸਾਰੀ। ਪਤਾ ਨਹੀਂ ਇਹ ਉਲਟ ਪਾਸੇ ਕਿਵੇਂ ਸੋਚੀ ਜਾਂਦੇ ਨੇ, ਕਿਉਂਕਿ NRI ਮਹਿਕਮਾ ਉਹਨਾਂ ਕੋਲੇ, ਉਹਨਾਂ ਨੇ ਨਾਲ ਦੀ ਨਾਲ ਗੱਲ ਅਗਰ ਇਹ ਵੀ ਕਰਤੀ ਕਿ ਜਿਹੜੇ NRIs ਨੇ ਜੀ ਉਹਨਾਂ ਦੀ ਪਹਿਲੀ ਪਸੰਦ ਜਿਹੜਾ ਜੀ ਪੰਜਾਬ ਸੂਬਾ ਬਣਿਆ ਹੋਇਆ, ਤੇ ਇੱਥੇ ਉਹ ਇੰਨੀ ਇਨਵੈਸਟਮੈਂਟ ਕਰ ਰਹੇ ਨੇ ਕਿ ਅੰਤ ਜਿਹੜਾ ਜੀ ਉਹ ਲਿਆ ਨਹੀਂ ਜਾ ਰਿਹਾ। ਹੁਣ ਤੋਤਾ ਸਿੰਘ ਹੋਰਾਂ ਨੇ ਪਤਾ ਨਹੀਂ ਇਹ ਕਿੱਧਰੋਂ ਸਾਰਾ ਡਾਟਾ ਜਿਹੜਾ ਜੀ ਉਹ ਕਲੈਕਟ ਕੀਤਾ। NRI ਵੀ ਜਿਹੜੇ ਨੇ ਜੀ, ਮਾਫ ਕਰਨ ਸਾਰੇ ਨਹੀਂ, ਪਰ ਕੁਛ ਇੱਕ ਜਿਹੜੇ ਜ਼ਰੂਰ ਹੈਗੇ ਨੇ, ਜਿਹੜੇ 1-2% ਹੀ ਨੇ ਜਿਹੜੇ ਤੁਸੀਂ ਕਹਿ ਲਓ ਕਿ ਗੰਦੇ ਆਂਡੇ ਨੇ, ਜਿਹੜੇ ਡਰੱਗ ਵਾਲੇ ਮਾਮਲੇ ਦੇ ਵਿੱਚ ਸ਼ਾਮਲ ਨੇ ਜੀ। ਸ਼ਾਇਦ ਹੋ ਸਕਦਾ ਇਸ ਪਾਸੇ ਨਾਲ ਇਸ਼ਾਰਾ ਹੋਵੇ, ਜਿੱਥੋਂ ਡਰੱਗ ਫੜੀ ਜਾਂਦੀ ਹੈ ਉਹਦੀਆਂ ਤਾਰਾਂ ਕੈਨੇਡਾ ਜਾਂ ਅਮਰੀਕਾ ਦੇ ਨਾਲ ਹੀ ਕਿਉਂ ਜਾ ਜੁੜਦੀਆਂ ਨੇ, ਪਤਾ ਨਹੀਂ ਇਸ ਇਨਵੈਸਟਮੈਂਟ ਦੀ ਗੱਲ ਨਾ ਕਰ ਰਹੇ ਹੋਣ। ਦੂਜਾ ਜਿਹੜਾ ਚੁਟਕਲਾ ਸੀ ਉਹ ਸੁਣਾਇਆ ਜੀ ਸਾਡੇ ਮਾਲ ਮੰਤਰੀ ਨੇ ਇੱਥੇ, ਉਹਨਾਂ ਨੇ ਝੰਡਾ ਲਹਿਰਾਉਣ ਤੋਂ ਬਾਅਦ ਇਹ ਗੱਲ ਕਹੀ ਕਿ ਪੰਜਾਬ ਜਿਹੜਾ ਜੀ ਉਹ ਡਰੱਗ ਵਾਲੇ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਐਸੀ ਲੜਾਈ ਲੜ ਰਹੀ ਹੈ ਕਿ ਕਿਸੇ ਹੋਰ ਸੂਬੇ ਦੇ ਵਿੱਚ ਜਿਹੜੀ ਹੈ ਜੀ ਇਹਦੀ ਮਿਸਾਲ ਨਹੀਂ ਮਿਲਦੀ, ਤੇ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਡਰੱਗ ਵਾਲੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਇਸ ਡਰੱਗ ਦੇ ਖਿਲਾਫ ਵਿੱਢੀ ਹੋਈ ਜਿਹੜੀ ਮੁਹਿੰਮ ਹੈ ਉਹਦੇ ਵਿੱਚ ਮਦਦ ਕਰੇ ਜੀ। ਤੇ ਅੱਗੇ ਜੀ ਪੰਜਾਬੀਆਂ ਦੇ 4 ਪੰਜਾਬੀ ਖੜੇ ਨੇ ਜੀ ਦਿੱਲੀ ਦੇ ਵਿੱਚ। ਕਦੀ ਤਾਂ ਉਹਨਾਂ ਨੂੰ ਅਕਾਲੀਆਂ ਵੱਲੋਂ ਕਹਿ ਦਿੱਤਾ ਜਾਂਦਾ, ਪਰ ਕਮਲ ਫੁੱਲ ਤੇ 3 ਜਣੇ ਲੜ ਰਹੇ ਆ, ਤੇ ਉਹਨਾਂ ਨੂੰ ਵੀ ਕਹਿੰਦੇ ਕਰੜੀ ਟੱਕਰ ਮਿਲਣੇ ਵਾਲੀ ਆ। ਕਰੜੀ ਟੱਕਰ ਇਸ ਵੇਲੇ ਮਿਲ ਰਹੀ ਹੈ ਜੀ। ਜਿਹੜੇ ਇਹ ਪੰਜਾਬੀ ਕੈਂਡੀਡੇਟ ਜਿਹੜੇ ਇੱਥੇ ਪੰਜਾਬ ਜਿਹੜੇ ਦਿੱਲੀ ਤੋਂ ਮਾਫ ਕਰਨਾ ਜਿਹੜੇ ਖੜੇ ਕੀਤੇ ਗਏ ਨੇ, ਟੈਕਨੀਕਲੀ ਜਿਹੜਾ ਜੀ ਇਹਦੇ ਵਾਸਤੇ ਬਹਿਸ ਆਪਣੀ ਜਗ੍ਹਾ ਦੇ ਉੱਤੇ ਚੱਲ ਰਹੀ ਹੈ ਕਿ ਅਕਾਲੀਆਂ ਦੇ ਕਿਵੇਂ ਨੇ। ਇੱਕ ਨੂੰ ਤੱਕੜੀ ਚੋਣ ਨਿਸ਼ਾਨ ਦਿੱਤਾ ਗਿਆ, 3 ਜਿਹੜੇ ਨੇ ਜੀ ਉਹ ਕਮਲ ਦੇ ਫੁੱਲ ਦੇ ਉੱਤੇ ਜਿਹੜਾ ਚੋਣ ਲੜ ਰਹੇ ਨੇ। ਅਜੇ ਤੱਕ ਅਕਾਲੀ ਦਲ ਜਿਹੜਾ ਜੀ ਉਹ ਕੋਈ ਵਿਉਂਤਬੰਦੀ ਨਹੀਂ ਕਰ ਸਕਿਆ ਕਿ ਇਹਨਾਂ ਜਿਹੜੇ ਇਹ ਕੈਂਡੀਡੇਟ ਨੇ ਇਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਉਹਨੇ ਜਿਤਾਉਣਾ। ਹਾਂ, ਕੁਝ ਜਿਹੜੇ ਉੱਥੇ ਹੈ ਨੇ ਜੀ ਗਏ ਹੋਏ ਨੇ ਅਕਾਲੀ ਲੀਡਰ, ਪਰ ਸਾਰੇ ਅਜੇ ਨਹੀਂ ਪਹੁੰਚੇ। ਇਹ ਕਿਹਾ ਜਾ ਰਿਹਾ ਕਿ ਛੇਤੀ ਉਹ ਜਾਣਗੇ। ਕਦੋਂ ਜਾਣਗੇ ਹੁਣ ਦੇਖਦੇ ਹਾਂ ਜੀ ਅਗਲੇ ਕੁਝ ਦਿਨਾਂ ਦੇ ਦੌਰਾਨ। ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਇਹਨਾਂ ਚਾਰੇ ਦੇ ਚਾਰੇ ਕੈਂਡੀਡੇਟ ਜਿਹੜੇ ਨੇ ਜੀ ਉਹਨਾਂ ਨੂੰ ਤਕੜੀ ਟੱਕਰ ਦੇ ਰਹੀ ਹੈ। ਖਾਸ ਤੌਰ ਦੇ ਉੱਤੇ ਮਨਜਿੰਦਰ ਸਿੰਘ ਸਿਰਸਾ ਜਿਹੜਾ ਜੀ ਉਹਦੇ ਇਸ ਵੇਲੇ ਦੀ ਉਹਨੂੰ ਪਸੀਨਾ ਲੈਂਦਾ ਪਿਆ ਇੰਨੀ ਠੰਡ ਦੇ ਵਿੱਚ। ਜਰਨੈਲ ਸਿੰਘ ਨੇ ਜਿਹੜਾ ਕਿ ਪੀ ਚਿਦੰਬਰਮ ਹੋਰਾਂ ਦੇ ਵੱਲ ਜਿਹਨੇ ਰੋਸਦਾਰ ਕੀਤਾ ਸੀ ਜੁੱਤੀ ਸੁੱਟ ਕੇ, ਉਹਦੀ ਪੋਜੀਸ਼ਨ ਜਿਹੜੀ ਹੈ ਜੀ ਵਾਹਵਾ ਇਸ ਏਰੀਏ ਦੇ ਵਿੱਚ ਜਿਹੜੀ ਹੈ ਜੀ ਉਹ ਮਜ਼ਬੂਤ ਦੱਸੀ ਜਾ ਰਹੀ ਹੈ। ਅਕਾਲੀ ਦਲ ਦੀ ਜਿਹੜੀ ਟੇਕ ਹੈ ਜੀ ਬਹੁਤੀ ਮਨਜਿੰਦਰ ਸਿੰਘ ਸਿਰਸਾ ਵਾਲੀ ਸੀਟ ਦੇ ਉੱਤੇ ਹੀ ਹੈ। ਬਾਕੀ ਜਗ੍ਹਾ ਦੇ ਉੱਤੇ ਕਿਉਂਕਿ ਬੀਜੇਪੀ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਨੇ, ਅਕਾਲੀ ਦਲ ਇਹ ਵੀ ਸੋਚੂਗਾ ਜੀ ਕਿ ਬੀਜੇਪੀ ਦੇ ਚੋਣ ਨਿਸ਼ਾਨ ਦੇ ਉੱਤੇ ਨੇ, ਹਾਰ ਵੀ ਗਏ ਤੇ ਏਡੀ ਕਿਹੜੀ ਗੱਲ ਹੈ। ਬਾਕੀ ਦੇਖਦੇ ਹਾਂ ਜੀ। ਇਸ ਵੇਲੇ ਇਹ ਕਿਹਾ ਜਾ ਰਿਹਾ ਕਿ ਪਿਛਲੇ ਹਾਲਾਤਾਂ ਦੇ ਨਾਲੋਂ ਹਾਲਾਤ ਬਿਲਕੁਲ ਬਦਲੇ ਹੋਏ ਨੇ। ਪਿਛਲੀ ਵਾਰੀ ਜਿਹੜੀਆਂ ਸੀ 2 ਸੀਟਾਂ ਅਕਾਲੀ ਦਲ ਨੇ ਜਿੱਤਣੀਆਂ ਸੀਗੀਆਂ, ਇੱਕ ਕਮਲ ਦੇ ਚੋਣ ਨਿਸ਼ਾਨ ਦੇ ਉੱਤੇ, ਇੱਕ ਅਕਾਲੀ ਦਲ ਨੇ ਆਪਣੇ ਚੋਣ ਨਿਸ਼ਾਨ ਦੇ ਉੱਤੇ। ਐਤਕੀ ਮਿਲੀ ਹੀ ਉਹਨੂੰ ਇੱਕ ਹੈ ਜਿਹੜੀ ਤੱਕੜੀ ਦੇ ਉੱਤੇ। ਸੋ ਉਹਦੀ ਵੀ ਜੇਕਰ ਤੱਕੜੀ ਜਿਹੜੀ ਦੀ ਉਹ ਪੁੰਜੀ ਗਈ ਤਾਂ ਫਿਰ ਦਿੱਲੀ ਦੇ ਵਿੱਚੋਂ ਜਿਹੜਾ ਦੀ ਉਹ ਸਫਾਇਆ ਹੋ ਸਕਦਾ ਹੈ। ਅਕਾਲੀ ਦਲ ਦਾ ਇਹ ਵੀ ਕਿਹਾ ਜਾ ਰਿਹਾ ਕਿ ਅੰਦਰ ਖਾਤੇ ਬੀਜੇਪੀ ਵੀ ਚਾਹੁੰਦੀ ਹੈ ਕਿ ਇਹ ਜਿਹੜੀ ਸੀਟ ਹੈ ਨਾ ਹੀ ਅਕਾਲੀ ਦਲ ਜਿੱਤੇ। ਬਿਲਕੁਲ, ਤੁਸੀਂ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕੀਤੀ ਆ, ਤੇ ਉਹ ਸਾਡੇ ਕੋਲ ਖਬਰ ਪਹੁੰਚੀ ਆ ਕਿ ਜਿਹੜੇ ਗੁਰਦੁਆਰੇ ਦੇ ਫੰਡ ਹੈਗੇ ਆ ਉਹਨਾਂ ਨੇ ਮੂਵੀ ਦਿਖਾਈ ਆ 4 ਸਾਹਿਬਜ਼ਾਦੇ, 11 ਲੱਖ ਰੁਪਇਆ ਉਹਨਾਂ ਤੋਂ ਲੈ ਲਿਆ ਉਸੇ ਏਰੀਏ ਦੇ ਵਿੱਚ ਮੂਵੀ ਦਿਖਾਉਣ ਲਈ।
ਤੇ ਨਾਲ ਜਿਹੜੀਆਂ ਗੁਰਦੁਆਰਾ ਲਿਆ ਹੋਊਗਾ ਜੀ ਗੁਰਦੁਆਰਾ ਸਾਹਿਬ ਦੀਆਂ ਇਨੋਵਾ ਗੱਡੀਆਂ ਆ ਜਾਂ ਉੱਥੇ ਦੇ ਕਾਲਜਾਂ ਦੇ ਸਟੂਡੈਂਟ ਹੈਗੇ ਆ ਜਾਂ ਪ੍ਰੋਫੈਸਰ ਆ ਜਾਂ ਟੀਚਰ ਆ, ਉਹਨਾਂ ਨੂੰ ਆਪਣੀਆਂ ਜੈਕਟਾਂ ਪਾ ਕੇ ਉਹ ਉੱਥੇ ਕੈਂਪੇਨ ਕਰਵਾ ਰਹੇ ਆ ਜੀ। ਬਿਲਕੁਲ ਜ਼ੋਰ ਕਾਫੀ ਲੱਗਾ ਹੋਇਆ ਆ। ਤੇ ਆਪਣੇ ਜੀ ਓਬਾਮਾ ਸਾਹਿਬ ਦਾ ਜਿਹੜਾ ਆਖਰੀ ਦਿਨ ਆ ਵਾਪਸ ਮੁੜਨੇ ਦੇ ਜੀ, ਅੱਜ ਜਿਹੜਾ ਆਖਰੀ ਦਿਨ ਹੈ ਜੀ, ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜਿਹੜੀ ਇਹ ਪ੍ਰੈਕਟਿਸ ਹੈ ਦਿੱਲੀ ਦੇ ਵਿੱਚ ਹੋ ਰਹੀ, ਇਹ ਪੰਜਾਬ ਤੋਂ ਹੀ ਗਈ ਹੋਈ ਹੈ। ਇੱਥੇ ਤੁਹਾਨੂੰ ਪਤਾ ਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਵੀ ਤਿਆਰ ਹੁੰਦਾ ਤੇ ਉਹਦੇ ਵਹੀਕਲ ਵੀ ਤੇ ਉਹਦਾ ਸਾਰਾ ਕੁਝ ਜਿਹੜਾ ਵਰਤਿਆ ਜਾਂਦਾ ਜੀ, ਉਹੀ ਪ੍ਰੈਕਟਿਸ ਜਿਹੜੀ ਦਿੱਲੀ ਦੇ ਵਿੱਚ ਵੀ ਜਾਰੀ ਹੈ ਲੋਕਾਂ ਦੇ ਜਿਹੜੇ ਸੰਗਤ ਦੇ ਚੜਾਵੇ ਦੇ ਪੈਸੇ ਦੇ ਨਾਲ ਜੀ। ਬਿਲਕੁਲ ਅੱਜ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਜੀ, ਉਹਨਾਂ ਦਾ ਆਖਰੀ ਦਿਨ ਹੈ। ਉਹ ਹੁਣ ਤੋਂ ਇਸ ਵੇਲੇ ਜਿਹੜਾ ਜੀ ਉਹ ਸ੍ਰੀ ਫੋਰਟ ਆਡੀਟੋਰੀਅਮ ਹੈ ਜੀ, ਉਹਦੇ ਵਿੱਚ ਇੱਕ ਪ੍ਰੋਗਰਾਮ ਹੈ ਜਿਹਦੇ ਵਿੱਚ 2000 ਦੇ ਕਰੀਬ ਲੋਕ ਮੌਜੂਦ ਨੇ। ਬਹੁਤੇ ਇਹਦੇ ਵਿੱਚੋਂ ਜਿਹੜੇ ਸਟੂਡੈਂਟ ਨੇ ਇੱਥੇ ਉਹ ਇੱਕ ਜਿਹੜੀ ਸਭਾ ਦੀ ਉਹਨੂੰ ਉਹ ਸੰਬੋਧਨ ਕਰ ਰਹੇ ਨੇ। ਔਰ ਉਦੋਂ ਬਾਅਦ ਜਿਹੜਾ ਜੀ ਉਹਨਾਂ ਦਾ ਜਿਹੜਾ ਤਕਰੀਬਨ ਇਹ ਦੌਰੇ ਦੀ ਸਮਾਪਤੀ ਹੋਊਗੀ। ਭਾਰਤੀ ਸਮੇਂ ਦੇ ਮੁਤਾਬਕ 1:50 ਤੇ ਉਹ ਸਾਊਦੀ ਅਰਬ ਦੇ ਵਾਸਤੇ ਜਿਹੜਾ ਜੀ ਉਹ ਰਵਾਨਾ ਹੋ ਜਾਣਗੇ। 3 ਦਿਨਾਂ ਦਾ ਇਹ ਓਬਾਮਾ ਦਾ ਦੌਰਾ ਜਿਹੜਾ ਜੀ ਇਹਦੀ ਚੀਰ-ਫਾੜ ਬਾਅਦ ਦੇ ਵਿੱਚ ਹੁੰਦੀ ਰਹੂਗੀ। ਆਗਰਾ ਦੌਰਾ ਜਿਹੜਾ ਜੀ ਉਹਨਾਂ ਦਾ ਰੱਦ ਕਰ ਦਿੱਤਾ ਗਿਆ ਹੈ। ਇੱਕ ਤਾਂ ਸੁਪਰੀਮ ਕੋਰਟ ਦੇ ਹੁਕਮ ਸੀਗੇ ਜੀ ਕਿ ਵਹੀਕਲ ਨਹੀਂ ਨੇੜੇ ਜਾ ਸਕਦਾ, ਇਹ ਰੀਜ਼ਨ ਹੈ। ਦੂਸਰਾ, ਇਹਨੂੰ ਜਿਹੜਾ ਜੀ ਜੋੜਿਆ ਗਿਆ ਜਾ ਕੇ ਸਾਊਦੀ ਅਰਬ ਦੇ ਨਾਲ ਕਿ ਉੱਥੋਂ ਦੇ ਜਿਹੜੇ ਸ਼ੇਖ ਦੀ ਡੈਥ ਹੋਈ ਆ ਉੱਥੇ ਉਹਨਾਂ ਨੇ ਜਾਣਾ ਸੀਗਾ, ਜਿਹਦੇ ਕਰਕੇ ਰੱਦ ਕੀਤਾ ਗਿਆ। ਪਰ ਇਹ ਅਸਲ ਦੇ ਵਿੱਚ ਇੱਕ ਰੀਜ਼ਨ ਜਿਹੜਾ ਜੀ ਇਹ ਸੁਪਰੀਮ ਕੋਰਟ ਦੇ ਹੁਕਮ ਵੀ ਹੈ ਕਿ ਉਹਦੇ ਨੇੜੇ ਵਹੀਕਲ ਜਿਹੜੇ ਨੇ ਉਹ ਨਹੀਂ ਜਾ ਸਕਦੇ ਜੀ। ਤੇ ਜੀ ਅੱਗੇ ਗੱਲ ਕਰਦੇ ਆ, ਜਿਹੜਾ ਇੱਕ ਕਾਮਨ ਮੈਨ ਕਾਰਟੂਨਿਸਟ ਸੀਗਾ ਉਸ ਦੀ ਡੈਥ ਹੋ ਗਈ ਆ ਜੀ। ਜਿਹੜੇ ਲੋਕ ਕਾਰਟੂਨ ਪਸੰਦ ਕਰਦੇ ਨੇ ਜੀ, ਮੇਰਾ ਖਿਆਲ ਜੇ ਮੈਂ ਕਹਾਂ ਕਿ ਛੋਟੇ ਹੁੰਦੇ ਆ ਹੋ ਸਕਦਾ ਕਿ ਦੇਖਦੇ ਆਏ ਹੁਣ। ਕਾਮਨ ਮੈਨ ਇੱਕ ਛਪਦਾ ਹੁੰਦਾ ਸੀਗਾ ਕਾਰਟੂਨ ਟਾਈਮਜ਼ ਆਫ ਇੰਡੀਆ ਦੇ ਵਿੱਚ, ਬੜਾ ਫੇਮਸ ਇੱਕ ਸੀਗਾ ਜੀ ਇਹ ਕਾਲਮ। ਔਰ R.K. ਲਕਸ਼ਮਣ ਹੁਰੀ ਜਿਹੜਾ ਇਹਨੂੰ ਬਣਾਉਂਦੇ ਸਨ ਜੀ। 94 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਨੂੰ ਇਨਫੈਕਸ਼ਨ ਦੇ ਕਰਕੇ ਜਿਹੜਾ ਸੀਗਾ ਉਹ ਦਾਖਲ ਕਰਵਾਇਆ ਗਿਆ ਸੀਗਾ ਪੁਣੇ ਦੇ ਹਸਪੀਟਲ ਦੇ ਵਿੱਚ। ਕੱਲ ਉਹਨਾਂ ਨੇ ਆਪਣਾ ਅੰਤਮ ਸਾਹ ਲਿਆ ਜੀ ਹਸਪੀਟਲ ਦੇ ਵਿੱਚ। ਅੱਜ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਜੀ ਉਹ ਕੀਤਾ ਜਾਊਗਾ। ਕਾਮਨ ਮੈਨ ਜਿਹੜਾ ਜੀ ਇੱਕ ਬਜ਼ੁਰਗ ਸੀਗਾ, ਸ਼ਾਇਦ ਬਹੁਤਿਆਂ ਨੂੰ ਚੇਤਾ ਆ ਜਾਏ, ਉੱਤੋਂ ਦੀ ਜੈਕਟ ਪਾਈ ਹੋਈ, ਥੱਲੇ ਧੋਤੀ ਲਾਈ ਹੋਈ, ਇੱਕ ਡੰਡਾ ਉਹਦੇ ਮੋਢੇ ਦੇ ਉੱਤੇ ਹੁੰਦਾ ਸੀ ਤੇ ਡੰਡੇ ਦੇ ਪਿੱਛੇ ਇੱਕ ਪੋਟਲੀ ਟੰਗੀ ਹੁੰਦੀ ਸੀਗੀ। ਕਾਮਨ ਮੈਨ ਦੇ ਰੂਪ ਦੇ ਵਿੱਚ R.K. ਲਕਸ਼ਮਣ ਹੋਰਾਂ ਨੇ ਭਾਰਤ ਦੇ ਰਾਜਨੀਤਿਕਾਂ ਦੇ ਉੱਤੇ ਬਹੁਤ ਤਿੱਖੇ ਕਟਾਕਸ਼ ਜਿਹੜੇ ਸੀ ਕੀਤੇ, ਜਿਹੜੇ ਕਿ ਚਰਚਾ ਦਾ ਵਿਸ਼ਾ ਬਣਦੇ ਰਹੇ। ਜਦੋਂ ਉਹ ਅਸਲ ਦੇ ਵਿੱਚ ਪ੍ਰਸਿੱਧ ਹੋਏ ਤੇ ਸਭ ਤੋਂ ਜ਼ਿਆਦਾ ਜਿਹੜੀ ਪ੍ਰਸਿੱਧੀ ਉਹਨਾਂ ਨੂੰ ਮਿਲੀ ਸੀ ਐਮਰਜੈਂਸੀ ਦੇ ਦੌਰਾਨ। ਉਹਨਾਂ ਨੇ ਕਾਰਟੂਨ ਬਣਾਇਆ ਸੀਗਾ ਕਿ ਜਿਹੜਾ ਦੇਵੀ ਹੈ ਜੀ, ਇਨਸਾਫ ਦੀ ਜਿਹੜੀ ਦੇਵੀ ਬਣਾਈ ਸੀਗੀ, ਉਹਦੀਆਂ ਅੱਖਾਂ ਤੋਂ ਪੱਟੀ ਲਾਈ ਹੋਈ ਸੀ ਔਰ ਅੱਖਾਂ ਪਾੜ-ਪਾੜ ਕੇ ਦੇਖ ਰਹੀ ਸੀ। ਸਾਹਮਣੇ ਖੜੇ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ, ਜਿਹਨੇ ਕਿ ਹੱਥ ਦੇ ਵਿੱਚ ਨੰਗੀ ਕਿਰਪਾਨ ਉਹਦੇ ਵੱਲ ਨੂੰ ਤਾਣੀ ਹੋਈ ਸੀ। ਭਾਵ ਕਿ ਉਹਨੇ ਦੱਸਣ ਦੀ ਇਹਦੇ ਨਾਲ ਕੋਸ਼ਿਸ਼ ਕੀਤੀ ਸੀ ਕਿ ਰਾਜਨੀਤਿਕ ਜਿਹੜੇ ਲੋਕ ਨੇ ਉਹਨਾਂ ਨੇ ਇਨਸਾਫ ਆਪਣੇ ਹੱਕ ਦੇ ਵਿੱਚ ਛਿੱਤਰ ਦੇ ਨਾਲ ਕਰ ਲਿਆ। ਇਹ ਬੜਾ ਫੇਮਸ ਹੋਇਆ ਸੀਗਾ ਕਾਰਟੂਨ। ਔਰ ਉਦੋਂ ਬਾਅਦ ਉਹ ਜਿਹੜਾ ਸੀ ਉਹ ਕਰਦੇ ਰਹੇ। ਉਹਨਾਂ ਨੂੰ ਇੱਕ ਵਾਰੀ ਕਿਸੇ ਨੇ ਪੁੱਛਿਆ ਸੀਗਾ ਕਿ ਤੁਹਾਡਾ ਪ੍ਰੇਰਨਾ ਸਰੋਤ ਕੌਣ ਹੈ, ਤੁਹਾਡਾ ਆਈਡੀਅਲ ਕੌਣ ਹੈ, ਤੇ R.K. ਲਕਸ਼ਮਣ ਹੋਰਾਂ ਨੇ ਕਿਹਾ ਸੀਗਾ ਕਿ ਭਾਰਤੀ ਰਾਜਨੀਤਿਕ ਲੋਕ ਮੇਰੇ ਆਈਡੀਅਲ ਨੇ, ਜਿੱਥੋਂ ਮੈਂ ਸਾਰੇ ਕਟਾਕਸ਼ ਕੱਢਦਾ ਜੀ। ਤੇ ਅਖੀਰ ਵਿੱਚ ਆਜ਼ਨਾਮਾ ਕਿ ਦਿੱਲੀ ਵਿੱਚ ਓਬਾਮਾ ਨੂੰ ਵੇਖ ਆਇਆ, ਵਿੱਚ ਪਾਕ ਦੇ ਪਿਆ ਹੀ ਸਾੜਮੀਆਂ। ਦਿੱਲੀ ਵਿੱਚ ਓਬਾਮਾ ਨੂੰ ਵੇਖ ਆਇਆ, ਵਿੱਚ ਪਾਕ ਦੇ ਪਿਆ ਹੀ ਸਾੜਮੀਆਂ। ਜੀਭ ਦੱਬ ਕੇ ਟਿੱਪਣੀਆਂ ਕਰਨ ਲੱਗੇ, ਗਿਣਨ ਲੱਗੇ ਨੇ ਚੰਗ ਤੇ ਮਾਰਮੀਆਂ। ਕੀਤੀ ਜਾਵੇ ਨਮੋਸ਼ੀਏ ਦੂਰ ਕਿੱਦਾਂ, ਸੋਚਣ ਲੱਗ ਪਏ ਸਭ ਜੁਗਾੜਵੀਆਂ। ਉਸਲ ਵੱਟੇ ਹੈ ਬੁੱਕਲ ਦੇ ਵਿੱਚ ਲੈਂਦੀ, ਪਾਲ ਰੱਖੀ ਜਹਾਦ ਲਈ ਧਾੜਵੀਆਂ। ਪਿੱਛੇ ਮੁੜਨਾ ਓਬਾਮਾ ਦਾ ਵੇਖਦੇ ਹੋ, ਫੇਰ ਧਾੜ ਦੀ ਚਾਬੀ ਘੁਮਾਉਣ ਗਈ। ਪਿੱਛੇ ਮੁੜਨਾ ਓਬਾਮਾ ਦਾ ਵੇਖਦੇ ਹੋ, ਫੇਰ ਧਾੜ ਦੀ ਚਾਬੀ ਘੁਮਾਉਣ ਗਈ। ਇੰਨੇ ਦਿਨਾਂ ਲਈ ਰੱਖ ਕੇ ਸੁੱਖ ਸ਼ਾਂਤੀ, ਬੈਕ ਡੇਟ ਦੀ ਹਾਜ਼ਰੀ ਪਾਉਣ ਗਈ। ਥੈਂਕ ਯੂ ਜੀ, ਧੰਨਵਾਦ। ਥੈਂਕ ਯੂ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਖਬਰਾਂ ਪੁੱਛਦੇ ਆ, ਸਵਾਲ ਹੁੰਦੇ ਉਹਨਾਂ ਦੇ ਆਨਸਰ ਕਰਦੇ ਨੇ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਨੂੰ ਵੀ ਦਿਓ ਇਜਾਜ਼ਤ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ।